ਰਵਾੜੀ ਜਗ੍ਹਾ ਜੀ ਪਰ ਅਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਜੀ ਅਸੀਂ ਜਾਮ ਕਰਾਂਗੇ ਦਿੱਲੀ ਨੂੰ ਚਾਰੇ ਪਾਸਿਓਂ ਜੀ ਜਦ ਤੱਕ ਜਾਮ ਹੋਊ ਫਿਰ ਮੋਦੀ ਨੂੰ ਪਤਾ ਲੱਗੂਗਾ ਤਾਂ ਕੋਈ ਨਾ ਕੋਈ ਗੱਲਬਾਤ ਕਰੂ। ਇਹਦੇ ਨਾਲ ਜਿਹੜਾ ਆਮ ਲੋਕਾਂ ਨੂੰ ਸਮੱਸਿਆ ਜਿਹੜੀ ਆਊਗੀ ਜੀ, ਕਿਉਂਕਿ ਆਮ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸਾਡਾ ਰਾਸ਼ਨ ਪਾਣੀ ਬੰਦ ਕੀਤਾ ਗਿਆ, ਜਿਹੜੀਆਂ ਸਾਰੀਆਂ ਸਰਹੱਦਾਂ ਬੰਦ ਕਰਨ ਨਾਲ ਆਮ ਲੋਕਾਂ ਨੂੰ ਦਿੱਕਤ ਆਊਗੀ, ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ ਦਿੱਕਤ ਤਾਂ ਅਸੀਂ ਮਜਬੂਰ ਹਾਂ, ਮੰਨਦੇ ਹਾਂ ਵੀ ਇਹ ਦਿੱਕਤ ਆਉਂਦੀ ਹੈ, ਪਰ ਸਾਡੀ ਦਿੱਕਤ ਕੀ ਹੈ? ਟਾਟਾ ਬਿਰਲਾ ਡਾਲਮੀਆਂ ਸਾਡੀਆਂ ਜ਼ਮੀਨਾਂ ਰੋਕਣ ਨੂੰ ਫਿਰਦੇ ਨੇ। ਸਾਨੂੰ ਕਿੰਨੀ ਦਿੱਕਤ ਹੈ, ਸਾਡੀ ਆਉਣ ਵਾਲੀ ਨਸਲ ਨੂੰ ਅਸੀਂ ਮਤਲਬ ਖਤਮ ਕਰਨਾ ਚਾਹੁੰਦੇ ਨੇ। ਤਾਂ ਕਰਕੇ ਪੰਜਾਬੀ, ਹਰਿਆਣਵੀ, ਉੱਤਰ ਪ੍ਰਦੇਸ਼, ਯੂਪੀ, ਮੱਧ ਪ੍ਰਦੇਸ਼ ਸਾਰੇ ਕਿਸਾਨ ਇਕੱਠੇ ਨੇ ਜੀ। ਮੋਦੀ ਨੇ ਆਰਡੀਨੈਂਸ 3-4 ਆਰਡੀਨੈਂਸ ਨੇ, ਇਹ ਗਲਤ ਨੇ, ਇਹਨਾਂ ਨੂੰ ਵਾਪਸ ਲੈ ਬਗੈਰ ਅਸੀਂ ਵਾਪਸ ਨਹੀਂ ਜਾਣਾ, ਚਾਹੇ ਸਾਨੂੰ 1 ਮਹੀਨਾ ਲੱਗ ਜੇ। ਅਸੀਂ ਇਹ ਆਰਡੀਨੈਂਸ ਵਾਪਸ ਕਰਾਉਣੇ ਨੇ। ਅਸੀਂ ਦੇਖੋ ਪਾਣੀ ਪੀ ਕੇ ਗਲਤ ਸਾਡੇ ਗਲੇ ਖਰਾਬ ਹੋ ਰਹੇ ਨੇ, ਕਿਸਾਨ ਬਿਮਾਰ ਹੋ ਰਹੇ ਨੇ, ਪਰ ਇਹਨੂੰ ਕੋਈ ਫਿਕਰ ਨਹੀਂ। ਅਸੀਂ ਪਹਿਲਾਂ ਗੱਲਬਾਤ ਟੁੱਟ ਗਈ ਵਿੱਚੋਂ, ਅਸੀਂ ਕਹਿੰਦੇ ਵੀ ਆਰਡੀਨੈਂਸ ਵਾਪਸ ਲਓ। ਸਭ ਤੋਂ ਤਕੜੀ ਮੰਗ ਹੈ, ਠੀਕ ਹੈ ਤਕਲੀਫ ਵੀ ਆਉਂਦੀ ਹੈ, ਪਰ ਸਾਨੂੰ ਜਿੰਨੀ ਤਕਲੀਫ ਹੈ ਉਹਦੀ ਕਿਸੇ ਨੂੰ ਨਹੀਂ ਹੈਗੀ। ਅਸੀਂ ਕਿੱਥੋਂ ਆਏ ਹਾਂ? ਪੰਜਾਬ ਦੇ, ਕੋਈ ਕਿੱਥੋਂ ਅੰਮ੍ਰਿਤਸਰ ਤੋਂ ਆਇਆ। ਅਸੀਂ ਵੀ ਦੇਖੋ ਪਾਲੇ 'ਚ ਬੈਠੇ ਹਾਂ, ਇਸ ਕਰਕੇ ਅਸੀਂ ਆਰਡੀਨੈਂਸਾਂ ਨੂੰ ਵਾਪਸ ਕਰਾ ਕੇ ਰਹਾਂਗੇ ਜੀ। ਤੁਹਾਡਾ ਕੀ ਨਾਮ ਹੈ ਜੀ? ਦਲਜੀਤ ਸਿੰਘ, ਕਿੱਥੋਂ ਆਏ ਹੋ? ਪੰਜਾਬ ਤੋਂ, ਫਿਰੋਜ਼ਪੁਰ ਜ਼ਿਲ੍ਹਾ ਜੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਨੌਜਵਾਨ ਇੱਥੇ ਪਹੁੰਚੇ ਹੋਏ ਆ, ਪਹਿਲਾਂ ਹਰਿਆਣੇ ਦੇ ਬਾਰਡਰ ਤੋੜ ਕੇ ਦਿੱਲੀ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਆ, ਹੁਣ ਦਿੱਲੀ ਵੱਲੋਂ ਆਪਦੇ ਜਿਹੜੇ ਦਰਵਾਜ਼ੇ ਬੰਦ ਕਰ ਰਹੇ ਗਏ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦਿੱਲੀ ਭਾਵੇਂ ਲੱਖ ਵੀ ਕੋਸ਼ਿਸ਼ਾਂ ਕਰੀ ਜਾਵੇ, ਇਹਨਾਂ ਨੇ ਹਰਿਆਣੇ ਬਾਰਡਰ ਤੇ ਥੋੜਾ ਕੁਝ ਕੀਤਾ, ਕਿਸਾਨਾਂ ਨਾਲ ਸ਼ੰਭੂ ਬਾਰਡਰ ਤੇ ਥੋੜਾ ਕੁਝ ਕੀਤਾ, ਪਰ ਪੰਜਾਬੀਆਂ ਦਾ ਜਜ਼ਬਾ ਸੀ, ਉਹਨਾਂ ਨੇ ਸਾਰੇ ਖੱਟਰ ਦੇ ਬਾਰਡਰ ਬੂਡਰ ਤੋੜ ਕੇ ਸਭ ਇੱਥੇ ਆਣ ਪਹੁੰਚਿਆ। ਹੁਣ ਇੱਥੇ ਦਿੱਲੀ ਡੇਰੇ ਲਾ ਲਿਆ। ਹੁਣ ਕੱਲ ਦੀ ਇਹਦੀ ਚੀਕ ਪਈ ਆ ਮੋਦੀ ਸਰਕਾਰ ਦੀ, ਕਹਿ ਰਹੇ ਆ ਉੱਥੇ ਬਰਾੜੀ ਰੋਡ ਤੇ ਆ ਜਾਓ। ਅਸੀਂ ਬਰਾੜੀ ਰੋਡ ਤੇ ਕਿਉਂ ਜਾਈਏ? ਸਾਨੂੰ ਇਹ ਕਹਿ ਰਹੇ ਆ ਦੂਜਾ ਤੁਸੀਂ ਇੱਥੋਂ ਧਰਨਾ ਚੱਕੋ। ਕਿਉਂ ਚੱਕੀਏ ਧਰਨਾ? ਕੀ ਗੱਲ? ਅਸੀਂ ਸਾਡੇ ਜਿਹੜੇ ਲੱਖਾਂ ਕਿਸਾਨ ਆਏ ਆ, ਇਹ ਕਿਸੇ ਮਾਵਾਂ ਦੇ ਪੁੱਤ ਨਹੀਂ ਹੈਗੇ, ਇਹ ਵੀ ਪਾਲੇ ਦੇ ਵਿੱਚ ਠਰਦੇ ਪਏ ਆ। ਇਹ ਸਾਲੇ ਕਿਸਾਨ ਮਾਰੂ ਨੀਤੀਆਂ ਕਰਦੇ, ਜਿਹੜੀ ਕੇਂਦਰ ਦੀ ਸਰਕਾਰ ਆ, ਇਹ ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰਦੇ ਆ, ਇੱਥੇ ਅਡਾਨੀ ਬਾਨੀ ਦਾ ਕਬਜ਼ਾ ਕਰਨ ਨੂੰ ਫਿਰਦੇ ਆ। ਅਡਾਨੀ ਬਾਨੀ ਸੀ ਸਾਡਾ ਸਾਲਾ ਲੱਗਦਾ, ਇੱਥੇ ਸਾਡੀਆਂ ਜ਼ਮੀਨਾਂ ਨੱਪੂਗਾ, ਸਾਡੀ ਰੋਜੀ ਰੋਟੀ ਆ। ਸਾਨੂੰ ਸਰਕਾਰ ਨੇ ਕੋਈ ਨੌਕਰੀ ਦਿੱਤੀ ਅਜੇ ਤੱਕ? ਕਿਉਂ ਅਸੀਂ ਇੱਥੋਂ ਚੱਕੀਏ ਆਪਦਾ ਕੰਮ? ਅਸੀਂ ਇੱਥੇ ਧਰਨੇ 'ਤੇ ਬੈਠੇ ਹਾਂ, ਭਾਵੇਂ ਸਾਨੂੰ 6 ਮਹੀਨੇ ਲੱਗ ਜਾਣ, ਸਾਡੇ ਸਿੰਘਾਂ ਦਾ ਕੋਈ ਪਰਵਾਹ ਨਹੀਂ। ਪਿੱਛੋਂ ਸਾਨੂੰ ਲੰਗਰ ਦੀਆਂ ਟਰਾਲੀਆਂ ਪਰ ਰਸਤਾਂ ਦੀਆਂ ਆ ਰਹੀਆਂ, ਅਸੀਂ ਇੱਥੇ ਲੰਗਰ ਵੀ ਲਾਵਾਂਗੇ, ਸਾਰਾ ਕੁਝ ਕਰਾਂਗੇ। ਇੱਥੇ 6 ਮਹੀਨੇ ਤੱਕ ਭਾਵੇਂ ਸਾਨੂੰ ਲੱਗ ਜੇ, ਕੋਈ ਪਰਵਾਹ ਨਹੀਂ ਸਾਨੂੰ। ਜੇ ਕੋਈ ਗੱਲਬਾਤ ਦਾ ਸੱਦਾ ਛੇਤੀ ਨਹੀਂ ਆਉਂਦਾ, ਜੇ ਕੋਈ ਗੱਲਬਾਤ ਦਾ ਰਾਹ ਨਹੀਂ ਨਿਕਲਦਾ, ਤਾਂ ਫੇਰ ਕੀ ਫੈਸਲਾ ਹੈ? ਕਿਉਂਕਿ ਜਥੇਬੰਦੀਆਂ ਵੱਲੋਂ ਜਿਹੜਾ ਪਹਿਲਾਂ ਵੀ ਪੂਰੇ ਭਾਰਤ ਦੇ ਵਿੱਚੋਂ, ਮੈਂ ਸਮਝਦਾ ਕਿ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚੋਂ, ਹਰਿਆਣੇ 'ਚੋਂ ਜਿਹੜੇ ਕਿਸਾਨ ਆ ਉਹ ਦਿੱਲੀ ਪਹੁੰਚੇ ਆ। ਦੂਜੇ ਪਾਸੇ ਦੇ ਜਿਹੜੇ ਹਾਲਾਤ ਆ, ਕਿਉਂਕਿ ਸਾਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ, ਤਾਂ ਪਤਾ ਨਹੀਂ ਲੱਗ ਰਹੀ। ਸੋ ਆਉਣ ਵਾਲੇ ਸਮੇਂ 'ਚ ਜੇ ਕੋਈ ਇੱਦਾਂ ਦੀ ਗੱਲਬਾਤ ਨਹੀਂ ਚੱਲਦੀ ਤਾਂ ਫੇਰ ਕੀ ਹੋਊਗਾ? ਕੋਈ ਗੱਲ ਨਹੀਂ, ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ। ਅਸੀਂ ਇੱਥੇ ਨਰਿੰਦਰ ਮੋਦੀ ਤੋਂ ਆਪਦੀ ਗੱਲਬਾਤ ਕਰਾ ਕੇ ਉੱਠਾਂਗੇ, ਹਾਂ ਕਰਾ ਕੇ ਉੱਠਾਂਗੇ, ਨਹੀਂ ਤੇ ਨਹੀਂ ਜਾਵਾਂਗੇ। ਅਸੀਂ ਘਰੇ ਕਹਿ ਕੇ ਆਏ ਬਈ ਅੱਜ ਦਾ ਕਫਨ ਬੰਨ੍ਹ ਕੇ ਅਸੀਂ ਆਪਦੇ ਸਿਰ ਤੇ ਚੱਲੇ ਹਾਂ, ਸਾਡੀ ਘਰ ਦੀ ਕੋਈ ਉਡੀਕ ਨਾ ਰੱਖਿਓ ਜੀ। ਤੁਸੀਂ ਆਪਦਾ ਕੰਮ ਆਪ ਕਰੋ, ਨਾ ਕਰੋ। ਜਿੰਨੇ ਵੀ ਕਿਸਾਨ ਆ ਸਾਰੇ ਕਫਨ ਬੰਨ੍ਹ ਕੇ ਆਪਦਾ ਸਿਰ ਤੇ ਤੁਰੇ ਆ। ਜੇ ਅਸੀਂ ਕਫਨ ਬੰਨ੍ਹਿਆ ਸੀ, ਅਸੀਂ ਸਾਰੇ ਬਾਰਡਰ ਤੋੜ ਕੇ ਅਸੀਂ ਇੱਥੇ ਆ ਗਏ। ਸਾਨੂੰ ਪੁਲਿਸ ਨੇ ਡਾਂਗਾ ਮਾਰਨੀਆਂ ਚਾਹੀਆਂ, ਕੁਛ ਵੀ ਕਰਨਾ ਚਾਹਿਆ, ਰਾਸਤੇ 'ਚ ਖੱਡੇ ਪੱਟੇ ਗਏ, ਪਰ ਜਜ਼ਬਾ ਸਾਡੇ 'ਚ ਅਸੀਂ ਇੱਥੇ ਪਹੁੰਚ ਗਏ ਹਾਂ। ਇਹ ਜਿਹੜਾ ਇਹ ਲਾਈ ਬੈਠੇ ਆ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ ਇਹਨਾਂ ਦੀ ਤੋੜਨ ਦੀ, ਪਰ ਨਹੀਂ, ਸਾਡੇ ਆਗੂਆਂ ਦਾ ਫੈਸਲਾ ਸੀ ਬਈ ਆਪਾਂ ਰੋਡ ਜਾਮ ਕਰਨੇ ਆ। ਅਸੀਂ 4 ਸਪਰੇ ਦਿੱਲੀ ਦੀ ਰੋਡ ਬੰਦ ਕਰਾਂਗੇ। ਇਹ ਤਾਂ ਮਹੀਨੇ ਦੀ ਗੱਲ ਕਰਦੇ ਆ, ਜੇ ਇਹਨਾਂ 10 ਦਿਨਾਂ ਵਿੱਚ ਚੀਕ ਨਾ ਕਿਸਾਨਾਂ ਨੇ ਪਾਤੀ, ਸਾਨੂੰ ਪੰਜਾਬ ਕੌਣ ਆਖੂਗਾ? ਕੇਂਦਰ ਸਰਕਾਰ ਦੇ ਨਾਲ ਦਿੱਲੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਕਾਰਨ ਜਿਹੜਾ ਕਿਸਾਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾ ਰਿਹਾ, ਦਿੱਲੀ ਦੇ ਵਿੱਚ ਐਂਟਰੀ ਆ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ। ਕਰੋਨਾ ਵਾਇਰਸ ਤੇ ਕੀ ਕਹਿਣਾ ਚਾਹੁੰਦੇ? ਹੈ ਹੀ ਨਹੀਂ ਕਰੋਨਾ ਵਾਇਰਸ। ਇਹਨਾਂ ਦੇ ਸਭ ਇਹਨਾਂ ਦੀਆਂ ਰਲੀਆਂ ਮਿਲੀਆਂ ਭੁਗਤਾਂ ਚੱਲ ਰਹੀਆਂ। ਅੱਜ ਤੋਂ 10 ਦਿਨ ਪਹਿਲਾਂ ਕੇਜਰੀਵਾਲ ਲੋਕਡਾਊਨ ਦੀ ਪ੍ਰਕਿਰਿਆ ਮੰਗ ਰਿਹਾ ਸੀ ਰਾਸ਼ਟਰਪਤੀ ਤੋਂ ਚਿੱਠੀ ਲੈ ਕੇ। ਕੀ ਗੱਲ? ਅੱਜ ਇੱਥੇ ਵੇਖੋ ਲੱਖਾਂ ਦੀ ਸੰਗਤ ਆਈ ਵੀ ਆ, ਕਿਸੇ ਦਾ ਕਰਾ ਲਓ, ਕਿਸੇ ਨੂੰ ਕਰੋਨਾ ਪੋਜ਼ਿਟਿਵ ਨਹੀਂਗਾ। ਇਹ ਸਭ ਇਹਨਾਂ ਦਾ ਛੜਯੰਤਰ ਰਚਿਆ ਪਿਆ ਸੀਗਾ। ਲੈ ਵੀ ਅਸੀਂ ਕਰੋਨਾ ਦਾ ਕਹਿ ਕੇ ਲੋਕਡਾਊਨ ਲਾ ਦਿਆਂਗੇ, ਧਾਰਾ 144 ਲਾਗੂ ਕਰ ਦਿਆਂਗੇ, ਅਸੀਂ ਕਿਸਾਨਾਂ ਨੂੰ ਇਕੱਠੇ ਨਹੀਂ ਹੋਣ ਦੇਵਾਂਗੇ। ਉਹਨੂੰ ਨਰਿੰਦਰ ਮੋਦੀ ਨੂੰ ਇਹ ਪਤਾ ਲੱਗ ਜੇ ਬਈ 143 ਧਾਰਾ ਦਾ 44 ਕੀ, ਵੇਖੋ ਤੁਸੀਂ ਲੱਖਾਂ ਲੋਕ ਜਿਹੜਾ ਸਾਡੇ ਤੇ ਬੰਬ ਸੁੱਟੇ।
ਅਗਰ ਪੁਲਿਸ ਵੱਲੋਂ ਕੋਈ ਸਖਤੀ ਵਰਤੀ ਜਾਂਦੀ ਆ, ਦਿੱਲੀ ਪ੍ਰਸ਼ਾਸਨ ਵੱਲੋਂ ਕੋਈ ਸਖਤੀ ਵਰਤੀ ਜਾਂਦੀ ਆ ਤਾਂ ਕਿੱਦਾਂ ਦਾ ਰੁਖ ਹੋਊਗਾ? ਕਿਉਂਕਿ ਜਥੇਬੰਦੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਜਿਹੜੇ ਨੌਜਵਾਨ ਨੇ ਉਹ ਆਪਣੇ ਜੋਸ਼ ਨੂੰ ਕਾਬੂ ਦੇ ਵਿੱਚ ਰੱਖਣ, ਤਾਂ ਨੌਜਵਾਨਾਂ ਵੱਲੋਂ ਕੀ ਹਾਲਾਤ ਹੋਣਗੇ ਕਿ ਅਗਰ ਉਹਨਾਂ ਵੱਲੋਂ ਸਖਤੀ ਕੀਤੀ ਜਾਂਦੀ ਹੈ? ਸਖਤੀ ਜੋ ਮਰਜ਼ੀ ਕਰੀਏ, ਅਸੀਂ ਡਟ ਕੇ ਪੁਲਿਸ ਦਾ ਮੁਕਾਬਲਾ ਕਰਾਂਗੇ। ਅਸੀਂ ਆਪਦੀ ਥਾਂ ਤੋਂ ਨਹੀਂ ਹਿੱਲਾਂਗੇ ਹੁਣ ਤੱਕ ਨਹੀਂ। ਸੋ ਇਸ ਤਰੀਕੇ ਨਾਲ ਜਿਹੜੇ ਨੌਜਵਾਨ ਨੇ ਉਹ ਪੂਰੀ ਤਰ੍ਹਾਂ ਨਾਲ ਡਟੇ ਹੋਏ ਆ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹਰ ਤਰ੍ਹਾਂ ਦੇ ਮਸਲੇ ਦੇ ਵਿੱਚ ਹਰ ਇੱਕ ਗੱਲ ਦਾ ਜਿਹੜਾ ਜਵਾਬ ਹੈ ਉਹ ਦਿੱਤਾ ਜਾਊਗਾ। ਪੰਜਾਬ ਦੇ ਕਿਸਾਨ ਡਟੇ ਹੋਏ ਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੋਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਜ਼ੁਰਗ, ਨੌਜਵਾਨ ਤੇ ਪੰਜਾਬ ਦਾ ਕਿਸਾਨ ਇਸ ਸਮੇਂ ਦਿੱਲੀ ਦੇ ਦਰਵਾਜ਼ੇ ਦੇ ਉੱਪਰ ਖੜਾ ਹੈ। ਦਿੱਲੀ ਵੱਲੋਂ ਆਪਣੇ ਦਰਵਾਜ਼ੇ ਬੰਦ ਕਰ ਲਏ ਗਏ ਆ, ਦਿੱਲੀ ਵੱਲੋਂ ਦਰਵਾਜ਼ੇ ਡੱਕ ਲਏ ਗਏ ਆ, ਪਰ ਇਹਨਾਂ ਕਿਸਾਨਾਂ ਦਾ ਜਿਹੜਾ ਜੋਸ਼ ਆ ਉਹ ਦੇਖਣ ਵਾਲਾ, ਇਹਨਾਂ ਬਜ਼ੁਰਗਾਂ ਦਾ ਜਿਹੜਾ ਜੋਸ਼ ਆ, ਬਜ਼ੁਰਗ ਨਹੀਂ ਨੌਜਵਾਨ ਬਜ਼ੁਰਗਾਂ ਦਾ ਜਿਹੜਾ ਜੋਸ਼ ਆ ਉਹ ਦੇਖਣ ਵਾਲਾ, ਕਿਉਂਕਿ ਇਹ ਕਿਸੇ ਵੀ ਗੱਲ ਤੋਂ ਘੱਟ ਨਹੀਂ ਹੈ, ਕਿਸੇ ਵੀ ਗੱਲ ਤੋਂ ਜਿਹੜਾ ਪਿੱਛੇ ਹਟਣ ਵਾਲਾ ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ ਤੇ ਪੰਜਾਬ ਦੇ ਨੌਜਵਾਨ ਨਹੀਂ ਆ। ਵੱਡੀ ਗਿਣਤੀ ਦੇ ਵਿੱਚ ਕੈਮਰਾਮੈਨ ਨੂੰ ਕਹੂੰ नहीं चलेगी, नहीं चलेगी, नहीं चलेगी। काले वापस लाओ, ਸੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਨਾਅਰੇਬਾਜ਼ੀ ਕਰ ਰਹੇ ਆ, ਕਿਸਾਨਾਂ ਦਾ ਜੋਸ਼ ਆ ਜਿਹੜਾ ਉਹ ਦੇਖਣ ਵਾਲਾ ਹੈ। ਇਸ ਤੋਂ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਲਗਾਤਾਰ ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਰਫ ਤੇ ਸਿਰਫ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਕੋਸ਼ਿਸ਼ ਕਰਾਂਗੇ ਅੱਗੇ ਦਿਖਾਉਣ ਦੀ ਕਿ ਕਿਸ ਤਰੀਕੇ ਨਾਲ ਜਿਹੜੇ ਖਾਲਸਾਈ ਝੰਡੇ ਆ ਉਹ ਵੀ ਲਹਿਰਾ ਰਹੇ ਆ। ਨਗਾਰਾ ਜਿਹੜਾ ਲੱਗਿਆ ਹੋਇਆ, ਜਿਹੜਾ ਨਗਾਰਾ ਇੱਕ ਵਿਲੱਖਣ ਚੀਜ਼ ਆ ਜਿਹੜੀ ਇਸ ਸਮੇਂ, ਜਿਹੜੀ ਕਿ ਕਿਤੇ ਨਾ ਕਿਤੇ ਖਾਲਸਾਈ ਦੀ ਨਿਸ਼ਾਨੀ ਹੈ। ਉਹ ਖਾਲਸਾਈ ਝੰਡੇ ਆ ਜਿਹੜੇ ਉਹ ਲਹਿਰਾ ਰਹੇ ਨੇ, ਕੇਸਰੀ ਝੰਡੇ ਆ ਜਿਹੜੇ ਉਹ ਲਹਿਰਾਏ ਜਾ ਰਹੇ ਆ। ਸੋ ਦਿਖਾਉਣੇ ਆ ਤੁਹਾਨੂੰ ਐਕਸਕਲੂਸਿਵ ਤਰੀਕੇ ਨਾਲ ਕਿ ਕਿਸਾਨਾਂ ਵੱਲੋਂ ਜਿਹੜਾ ਨਗਾਰਾ ਵਜਾ ਕੇ, ਜਿਵੇਂ ਕਿ ਪੁਰਾਤਨ ਸਮੇਂ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਨਗਾਰਾ ਵਜਾ ਕੇ ਜੰਗ ਯੁੱਧਾਂ ਦੀ ਜਿਹੜੀ ਸ਼ੁਰੂਆਤ ਹੈ ਕੀਤੀ ਜਾਂਦੀ ਸੀ, ਉਸੇ ਤਰੀਕੇ ਨਾਲ ਜਿਹੜਾ ਨਗਾਰੇ ਵਜਾਏ ਜਾ ਰਹੇ ਨੇ। ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਸਿਰਫ ਤੇ ਸਿਰਫ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਉੱਪਰ। ਸੋ ਨਗਾਰੇ ਵਜਾਏ ਜਾ ਰਹੇ ਨੇ ਜੀ। ਇਹ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਉੱਪਰ ਦਿਖਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਜਕਾਰੇ ਲਗਾਏ ਜਾ ਰਹੇ ਨੇ। ਜਕਾਰੇ ਲਗਾਏ ਜਾ ਰਹੇ ਨੇ। ਕਿਸਾਨਾਂ ਦਾ ਜਿਹੜਾ ਜੋਸ਼ ਹੈ ਉਹ ਦੇਖਣ ਵਾਲਾ ਹੈ। ਪੂਰੇ ਜੋਸ਼ ਦੇ ਵਿੱਚ ਕਿਸਾਨ, ਮਜ਼ਦੂਰ ਤੇ ਨੌਜਵਾਨ ਪੰਜਾਬ ਦੇ। ਦੂਜੇ ਪਾਸੇ ਲੰਗਰ ਵੀ ਤਿਆਰ ਕੀਤੇ ਜਾ ਰਹੇ ਨੇ। ਇਸ ਤੇ ਕਿਸੇ ਕਿਸਮ ਦੀ ਕੋਈ ਘਾਟ ਹੈ ਜਿਹੜੀ, ਕਿਉਂਕਿ ਪਤਾ ਨਹੀਂ ਸੰਘਰਸ਼ ਕਿੰਨਾ ਚੱਲਣਾ, ਕਿੰਨਾ ਲੰਬਾ ਸਮਾਂ ਸੰਘਰਸ਼ ਚੱਲਣਾ, ਉਹਦੇ ਵਾਸਤੇ ਲੰਗਰ ਦੀ ਜਿਹੜੀ ਤਿਆਰੀ ਹੈ ਉਹ ਵੀ ਨਾਲ ਕੀਤੀ ਜਾ ਰਹੀ ਹੈ। ਸੋ ਕਿਸਾਨਾਂ ਵੱਲੋਂ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ
ਉਹ ਆਪਣੇ ਨਾਲ ਕੀਤਾ ਗਿਆ। ਰਸਦ, ਪਾਣੀ, ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਕਿਸਾਨਾਂ ਵੱਲੋਂ ਕੀਤਾ ਗਿਆ। ਸੋ ਇਹ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਦੇ ਉੱਪਰ। ਅੱਗੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਕਿਸਾਨ ਪੂਰੇ ਜੋਸ਼ ਦੇ ਵਿੱਚ ਨੇ, ਕਿਸਾਨ ਦੇ ਹੌਸਲੇ ਬੁਲੰਦ ਨੇ, ਨੌਜਵਾਨਾਂ ਦੇ ਹੌਸਲੇ ਬੁਲੰਦ ਨੇ। ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਿੱਲੀ ਤੋਂ। ਲਗਾਤਾਰ ਜਿਹੜੇ ਹਾਲਾਤ ਹੈ ਦਿੱਲੀ ਦੇ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਕਿਸਾਨ, ਪੰਜਾਬ ਦਾ ਨੌਜਵਾਨ, ਪੰਜਾਬ ਦਾ ਮਜ਼ਦੂਰ ਜਿਹੜਾ ਪੂਰੇ ਜੋਸ਼ ਦੇ ਵਿੱਚ ਹੈ। ਸੋ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਦਿੱਲੀ ਦੇ ਬਾਰਡਰ ਦੇ ਉੱਪਰ, ਜਿੱਥੇ ਕਿ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈ। ਕਿਸਾਨਾਂ ਨੂੰ ਇੱਥੇ ਹੀ ਆਪਣੇ ਡੇਰੇ ਬਣਾ ਲਏ ਨੇ, ਇੱਥੇ ਹੀ ਰੁਕ ਗਏ ਨੇ। ਸੋ ਸਿੱਧੀਆਂ ਤਸਵੀਰਾਂ ਤੁਸੀਂ ਦਿੱਲੀ ਤੋਂ ਦੇਖ ਰਹੇ ਹੋ। ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਕਿ ਚੜ੍ਹਦੀ ਸਵੇਰ ਦੇ ਨਾਲ ਜਿੱਥੇ ਕਿ ਸੂਰਜ ਹੈ ਜਿਹੜਾ ਵੱਡੀਆਂ ਬਿਲਡਿੰਗਾਂ ਦੇ ਵਿੱਚੋਂ, ਉੱਚੀਆਂ ਬਿਲਡਿੰਗਾਂ ਦੇ ਵਿੱਚੋਂ ਝਾਤੀ ਮਾਰ ਰਿਹਾ ਹੈ, ਉੱਥੇ ਹੀ ਪੰਜਾਬ ਦਾ ਨੌਜਵਾਨ, ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ ਦਿੱਲੀ ਨੂੰ ਝਾਤੀ ਮਾਰ ਰਿਹਾ ਕਿ ਅਸੀਂ ਤੇਰੇ ਦਰਵਾਜ਼ੇ ਤੇ ਖੜੇ ਹਾਂ, ਅਸੀਂ ਤੇਰੇ ਦਰ ਤੇ ਖੜੇ ਹਾਂ, ਸਾਡੇ ਨਾਲ ਅੱਖ ਮਿਲਾਉਣ ਦੀ ਕੋਸ਼ਿਸ਼ ਕਰ। ਤੇ ਦਿੱਲੀ ਵੱਲੋਂ ਜਿਹੜੇ ਦਰਵਾਜ਼ੇ ਆ ਉਹ ਬੰਦ ਕਰ ਲਏ ਗਏ ਆ। ਦਿੱਲੀ ਵੱਲੋਂ ਦਰਵਾਜ਼ੇ ਜਿਹੜੇ ਉਹ ਰੋਕ ਦਿੱਤੇ ਗਏ ਆ, ਕਿਸਾਨਾਂ ਨੂੰ ਇੱਥੇ ਰੋਕ ਦਿੱਤਾ ਗਿਆ। ਸੋ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਇਹਨਾਂ ਹੌਸਲਿਆਂ ਦੀ ਜਿਹੜੀ ਮਿਸਾਲ ਹੈ ਸਿੱਧੀ ਤੁਸੀਂ ਉਹਨਾਂ ਨਗਾਰਿਆਂ ਦੇ ਜਹੋ ਜਲਾਲ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ, ਜਿਵੇਂ ਕਿ ਪਹਿਲਾਂ ਖੁਸ਼ੀ ਦੇ ਵਿੱਚ ਜਕਾਰੇ ਲਾ ਕੇ ਨਗਾਰੇ ਵਜਾਏ ਜਾਂਦੇ ਸੀ, ਉਸੇ ਤਰ੍ਹਾਂ ਹੀ ਜਿਹੜਾ ਉਹ ਪੁਰਾਤਨ ਮਾਹੌਲ ਸਿਰਜਣ ਦੀ ਜਿਹੜੀ ਕੋਸ਼ਿਸ਼ ਹੈ ਕਿਸਾਨਾਂ ਵੱਲੋਂ ਕੀਤੀ ਗਈ ਆ। ਹੋਰ ਕਿਸਾਨਾਂ ਨਾਲ ਜਿਹੜੀ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਬਾਪੂ ਜੀ, ਕਿੱਥੋਂ ਆਏ ਹੋ? ਸਰਾਲੀ ਮਾੜਾ ਤਰਨਤਾਰਨ ਜ਼ਿਲ੍ਹਾ। ਦਿੱਲੀ ਨੇ ਗੇਟ ਬੰਦ ਕਰ ਲਏ ਆ, ਜੇ ਅੱਗੇ ਜਾਣ ਨਾ ਦਿੱਤਾ ਤਾਂ ਫਿਰ ਕੀ ਕਰਾਂਗੇ? ਅਸੀਂ ਆਪਦਾ ਜ਼ੋਰ ਲਾਵਾਂਗੇ, ਜਿੰਨੇ ਜੋਗੇ ਆ ਲਾਵਾਂਗੇ। ਸਾਰੀ ਸੰਗਤ ਲਾਊ ਰਲ ਮਿਲ ਕੇ। ਤੇ ਅਸੀਂ ਤਿੰਨੇ ਜਿਹੜੇ ਕਾਨੂੰਨ ਆ ਰੱਦ ਕਰਾਉਣ ਆਏ ਆ। ਭਾਵੇਂ ਸਾਰਾ ਸਿਰ ਵੀ ਲੈ ਜਾਏ ਤਾਂ ਵੀ ਨਹੀਂ ਇੱਥੋਂ ਜਾਣਾ। ਜਿੰਨੇ ਜਿਹੜੇ ਕੋਈ ਗੱਲ ਸਾਡੀ ਨਿਪਟਣ ਚਾਹੀਦੀ ਉਹਨੇ ਚਿਰ ਅਸੀਂ ਜਾਣਾ ਨਹੀਂ ਇੱਥੋਂ। ਮੋਦੀ ਤਾਂ ਕਹਿੰਦਾ ਕਿ ਤੁਸੀਂ ਉੱਥੇ ਗਰਾਊਂਡ ਜਗ੍ਹਾ ਦਿੱਤੀ ਹੈ, ਇੱਕ ਜਗ੍ਹਾ ਦਿੱਤੀ ਹੈ, ਕਹਿੰਦੇ ਉੱਥੇ ਬਹਿ ਕੇ ਧਰਨਾ ਲਾ ਲਓ। ਫਿਰ ਉੱਥੇ ਕਿਉਂ ਨਹੀਂ ਜਾਂਦੇ? ਨਹੀਂ ਜਾਣਾ। ਕਿਉਂ ਨਹੀਂ ਜਾਣਾ ਉੱਥੇ? ਨਹੀਂ ਅਸੀਂ ਉੱਥੇ ਜਾਵਾਂਗੇ ਜਿੱਥੇ ਸਾਡਾ ਅਸੀਂ ਥਾਂ ਮਿਥਿਆ, ਅਸੀਂ ਉੱਥੇ ਜਾਵਾਂਗੇ। ਉੱਥੇ ਨਹੀਂ। ਹਾਂਜੀ ਤੁਸੀਂ ਦੱਸੋ ਕਿਉਂ ਨਹੀਂ ਜਾਣਾ ਉੱਥੇ? 2 ਮਹੀਨੇ ਹੋ ਗਏ ਸਾਰੇ ਟੂਰ ਬੱਸ ਅਸੀਂ ਬੰਦ ਕੀਤੇ ਨੇ। ਇਹਨੂੰ ਕੋਈ ਪਤਾ ਨਹੀਂ ਲੱਗਾ ਵੀ ਗਰਾਊਂਡ ਨੂੰ ਦੇ ਦਈਏ। ਇਹ ਮੋਦੀ ਨੂੰ ਕੋਈ ਸੁਰਤ ਨਹੀਂ। ਹੁਣ ਰਾਤ ਅਸੀਂ ਇੱਥੇ ਜੰਗਲ ਪੰਜਾਬ ਤੋਂ ਅੱਧੇ ਜੀ ਸਾਡੇ ਬਿਮਾਰ ਹੋਏ ਪਬਲਿਕ ਦੇ ਘਰ, ਸਾਡੇ ਸਾਰੇ ਜੀ ਰੋਣ ਵਾਲੇ ਹੋਏ ਨੇ। ਇਹ ਇਕੱਲਾ ਹੀ ਪ੍ਰਧਾਨ ਬਣਿਆ। ਇਹ ਸੰਘਰਸ਼ ਜਿਹੜਾ ਲੰਬਾ ਚੱਲੂਗਾ। ਜੇ ਸੰਘਰਸ਼ ਲੰਬਾ ਚੱਲਦਾ ਤਾਂ ਫੇਰ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾਣਗੇ, ਕਿਉਂਕਿ ਹੋ ਸਕਦਾ ਲੰਬਾ ਸਮਾਂ ਇੱਥੇ ਬੈਠਣਾ ਪਵੇ। ਜਿੰਨਾ ਮਰਜ਼ੀ ਲੰਮਾ ਸਮਾਂ ਸਾਨੂੰ ਬੈਠਣਾ ਪਵੇ, ਅਸੀਂ ਬੈਠਣ ਵਾਸਤੇ ਤਿਆਰ ਹਾਂ। ਕਿਉਂਕਿ ਕਿਸਾਨ ਸੰਘਰਸ਼ ਸमिति ਪੰਜਾਬ ਵੱਲੋਂ ਅਸੀਂ ਤਰਨਤਾਰਨ ਤੋਂ ਆਏ ਹਾਂ। ਸਾਨੂੰ ਕੋਈ ਪਰਵਾਹ ਨਹੀਂ। ਘੱਟੋ ਘੱਟ ਸਾਲ ਦਾ ਰਾਸ਼ਨ ਜਿਹੜਾ ਉਹ ਨਾਲ ਲਿਆਂਦਾ, ਸਿਲੰਡਰ ਲਿਆਂਦੇ ਨੇ, ਦੁੱਧ ਸੁੱਕੇ ਦਾ ਅਸੀਂ ਆਪਦਾ ਪ੍ਰਬੰਧ ਕੀਤਾ। ਅਸੀਂ ਕਿਸੇ ਦੇ ਸਿਰ ਤੇ ਨਹੀਂ ਆਏ ਕਿ ਸਾਨੂੰ ਕੋਈ ਦਿੱਲੀ ਵਾਲਾ ਸਾਨੂੰ ਕੋਈ ਰਾਸ਼ਨ ਦੇਵੇ ਜਾਂ ਕੋਈ ਸਾਨੂੰ ਹੋਰ ਸਪੋਰਟ ਕਰੇ। ਅਸੀਂ ਆਪਣਾ ਰਾਸ਼ਨ ਖੁਦ ਸਾਰੀਆਂ ਜਥੇਬੰਦੀਆਂ ਲੈ ਗਈਆਂ। ਟਰਾਲਿਆਂ 'ਚ ਤੁਸੀਂ ਚੈਕਿੰਗ ਕਰ ਸਕਦੇ, ਟਰਾਲੇ ਫੁੱਲ ਭਰੇ ਨੇ ਰਾਸ਼ਨ ਦੇ। ਜਨਰੇਟਰ ਨਾਲ ਲੋਕਾਂ ਨੇ ਲਿਆਂਦੇ ਨੇ, ਕਿਸਾਨਾਂ ਨੇ। ਸਾਨੂੰ ਕੋਈ ਪਰਵਾਹ ਨਹੀਂ, ਭਾਵੇਂ ਸਾਨੂੰ ਸਾਲ ਬਹਿਣਾ ਪਵੇ। ਅਸੀਂ ਕਾਨੂੰਨ ਜਿਹੜੇ ਰੱਦ ਕਰਾ ਕੇ ਰਵਾਂਗੇ, ਕਿਉਂਕਿ ਇਹਨਾਂ ਸਰਕਾਰਾਂ ਦੀ ਸਾਨੂੰ ਦੇਣਾ, ਜਿਨ੍ਹਾਂ ਨੇ ਅਸੀਂ ਲੱਖਾਂ ਵੋਟਾਂ ਪਾ ਕੇ ਇਹਨਾਂ ਸੀਟਾਂ ਦੇ ਉੱਤੇ ਭਾਇਆ। ਕਿਸੇ ਵੀ ਸਟੇਟ ਦੀ ਸਰਕਾਰ ਆ, ਉਹਨੇ ਇਹਨਾਂ ਕਾਨੂੰਨਾਂ ਦਾ, ਇਹਨਾਂ ਸਰਕਾਰਾਂ ਨੂੰ ਹਮਾਇਤ ਦਿੱਤੀ ਆ, ਤਾਂ ਹੀ ਮੋਦੀ ਨੇ ਏਡਾ ਵੱਡਾ ਕਾਨੂੰਨ ਲਿਆ ਕੇ ਸਾਡੇ 'ਤੇ ਥੋਪਿਆ। 80% 90% ਲੋਕ ਜਿਹੜੇ ਕਿਸਾਨੀ ਨਾਲ ਜੁੜੇ ਆ, ਇਹ 10% ਲੋਕ ਜਿਹੜੇ ਘਰਾਣੇ ਆਏ ਸਾਡੇ 'ਤੇ ਰਾਜ ਕਰਨਾ ਚਾਹੁੰਦੇ ਆ, ਪਰ ਅਸੀਂ ਇਹਨਾਂ ਨੂੰ ਰਾਜ ਨਹੀਂ ਕਰਨ ਦੇਵਾਂਗੇ। ਔਰ ਪੰਜਾਬੀਆਂ ਦਾ ਅੱਗੇ ਇਤਿਹਾਸ ਰਿਹਾ ਕਿ ਦਿੱਲੀ ਅਸੀਂ ਕਈ ਵਾਰ ਫਤਿਹ ਕੀਤੀ ਆ, ਹੁਣ ਵੀ ਅਸੀਂ ਦਿੱਲੀ ਜਿਹੜੀ ਫਤਿਹ ਕਰਕੇ ਜਾਵਾਂਗੇ। ਸਾਨੂੰ ਪੂਰਨ ਵਿਸ਼ਵਾਸ ਆ ਕਿ ਦਿੱਲੀ ਤੇ ਕਬਜ਼ਾ ਕਰਕੇ ਬੈਠੇ ਨੇ। ਕਬਜ਼ਾ ਉਦੋਂ ਤੱਕ ਰੱਖਾਂਗੇ ਜਿੰਨਾ ਚਿਰ ਮੋਦੀ ਗੋਡੇ ਨਹੀਂ ਟੇਕ ਦਿੰਦਾ, ਕਾਨੂੰਨ ਤੇ ਨੇ ਰੱਦ ਨਹੀਂ ਕਰ ਦਿੰਦਾ। ਜਿਹੜਾ ਬਿਜਲੀ ਐਕਟ ਵੀ ਇਹਨੇ ਸਾਡੇ ਤੇ ਲਾਗੂ ਕੀਤਾ, ਅਸੀਂ ਰੱਦ ਕਰਾ ਕੇ ਜਾਵਾਂਗੇ। ਇਹ ਸਾਡੀ ਮੰਗ ਆ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਸੁਖਵੰਤ ਸਿੰਘ ਦੁੱਬਲੀ ਜੀ, ਕਿਸਾਨ ਸੰਘਰਸ਼ ਸमिति ਆਗੂ। ਦਿੱਲੀ ਦੇ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ, ਜਿਹੜੀ ਦਿੱਲੀ ਦੀ ਯੂਟੀ ਸਰਕਾਰ ਆ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਕਾਰਨ ਕਿਸਾਨਾਂ ਨੂੰ ਅੰਦਰ ਆਉਣ ਦੀ ਮਨਜ਼ੂਰੀ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ, ਜਿਹਦੇ ਕਰਕੇ ਇੱਥੇ ਕਿਸਾਨਾਂ ਨੂੰ ਬਾਰਡਰ ਦੇ ਉੱਪਰ ਰੋਕ ਦਿੱਤਾ ਗਿਆ। ਪੰਜਾਬ ਦੇ ਵਿੱਚ ਇਸੇ ਸਰਕਾਰ ਦੇ
ਪ੍ਰਚਾਰ ਕਰਨ ਵਾਲੇ ਜਿਹੜੇ ਸਟੇਜਾਂ ਤੋਂ ਬੋਲਦੇ ਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਜਾਂ ਦਿੱਲੀ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ, ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੇ ਕਾਨੂੰਨ ਇਹਨਾਂ ਨੇ ਕਰੋਨਾ ਦਾ ਥੋਪਿਆ ਸਾਡੇ ਦੇਸ਼ ਦੇ ਉੱਤੇ, ਸਾਨੂੰ ਤੇ ਕੋਈ ਦਿਸਿਆ ਨਹੀਂ ਵੀ ਕਰੋਨਾ ਦਾ ਇਹਨਾਂ ਨਜਾਇਜ਼ ਬੰਦੇ ਟੀਕੇ ਲਾ ਕੇ ਕਰੋਨਾ ਦੇ ਨਾਂ ਤੇ ਮਾਰਤੇ ਸਾਡੇ। ਕੋਈ ਕਰੋਨਾ ਨਹੀਂਗਾ, ਅਸੀਂ ਕਰੋਨਾ ਨੂੰ ਜਾਣਦੇ ਨਹੀਂ ਵੀ ਕਰੋਨਾ ਹੁੰਦੇ ਕੀ ਚੀਜ਼ ਆ। ਅਸੀਂ ਆਪਦੇ ਹੱਕਾਂ ਲਈ ਦਿੱਲੀ ਨੂੰ ਜਾ ਰਹੇ ਹਾਂ। ਇਹਨਾਂ ਦੇ ਦਰਵਾਜ਼ਿਆਂ ਤੇ ਬਹਿ ਕੇ ਆਪਣੇ ਹੱਕ ਵਾਪਸ ਕਰਾਵਾਂਗੇ, ਕਿਉਂਕਿ ਸਾਡੇ ਦੇਸ਼ ਦੇ 75% ਕਿਸਾਨ ਆ। ਇੱਥੇ ਕਿਸਾਨਾਂ ਦਾ ਰਾਜ ਆ। ਇਹ ਜਿਹੜੇ ਕਾਨੂੰਨ ਬਣਦੇ ਕਿਸਾਨ ਇਹਨਾਂ ਨੂੰ ਰੱਦ ਕਰਾਉਣਾ ਜਾਣਦੇ ਆ, ਕਿਉਂਕਿ ਬਹੁਮਤ ਕਿਸਾਨਾਂ ਦੀ ਜਿਹੜੀ ਆ ਇਹ ਰੱਦ ਕਰਾਉਣ ਨੂੰ ਤਿਆਰ ਬੈਠੀ ਆ। ਇਹ ਥੋੜੇ ਜਿਹੇ ਲੋਕ ਆ ਜਿਹੜੇ ਅੜੇ ਬੈਠੇ ਆ, ਪਰ ਅਸੀਂ ਇਹਨੂੰ ਅੜਨ ਨਹੀਂ ਦੇਵਾਂਗੇ। ਦਿੱਲੀ ਦਾ ਦਰਵਾਜ਼ਾ ਉਦੋਂ ਛੱਡਾਂਗੇ ਜਦੋਂ ਸਾਡੇ ਕਾਨੂੰਨ ਇਹ ਕਾਲੇ ਕਾਨੂੰਨ ਵਾਪਸ ਲੈਣਗੇ। ਅਸੀਂ ਉਹਨਾਂ 'ਚ ਪਿਛਾਂਹ ਨਹੀਂ ਹਟਾਂਗੇ, ਭਾਵੇਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ, ਭਾਵੇਂ ਇਹਨਾਂ ਦਾ ਜਾ ਕੇ ਸਦਨ ਤੱਕ ਵੀ ਸਾਨੂੰ ਪਹੁੰਚਣਾ ਪਵੇ, ਅਸੀਂ ਪਿਛਾਂਹ ਨਹੀਂ ਹਟਾਂਗੇ, ਕਿਉਂਕਿ ਅਸੀਂ ਕੁਰਬਾਨੀਆਂ ਦੇਣ ਵਾਲੀ ਕੌਮ ਦੇ ਆ। ਅੱਜ ਸਾਡੇ ਨਾਲ ਸਾਡਾ ਪੂਰਾ ਭਾਰਤ ਖਲੋਤਾ ਆ, ਪੂਰੇ ਭਾਰਤ ਦਾ ਕਿਸਾਨ ਸਾਡੇ ਨਾਲ ਖਲੋਤਾ, ਪੰਜਾਬ ਵਾਲਿਆਂ ਨਾਲ। ਅਸੀਂ ਆਪਦੇ ਕਾਨੂੰਨ ਪੂਰੇ ਭਾਰਤ ਨੂੰ ਹੱਕ ਦਿਵਾ ਕੇ ਫੇਰ ਪਿਛਾਂਹ ਮੁੜਾਂਗੇ, ਉਹਨਾਂ 'ਚ ਪਿਛਾਂਹ ਨਹੀਂ ਮੁੜਾਂਗੇ। ਧੰਨਵਾਦ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਪ੍ਰਗਟ ਸਿੰਘ, ਪਿੰਡ ਪ੍ਰਿੰਗੜੀ, ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਤਰਨਤਾਰਨ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦਾ ਮੈਂ ਆਗੂ ਜੀ। ਇੱਥੇ ਖਾਲਸੀ ਜੋਹੋ ਜਲਾਲ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਅਸੀਂ ਪਿੱਛੇ ਦਿਖਾਇਆ ਕਿ ਨਗਾਰਾ ਵਜਾ ਕੇ, ਕਿਉਂਕਿ ਨਗਾਰੇ ਅੱਗੇ ਜੇ ਗੱਲ ਕਰੀ ਜਾਵੇ ਤਾਂ ਜੰਗਾਂ ਯੁੱਧਾਂ ਦੇ ਵਿੱਚ ਨਗਾਰੇ ਵਜਾਏ ਜਾਂਦੇ ਸੀ, ਉਦੋਂ ਘੋੜਿਆਂ ਦੇ ਉੱਪਰ ਨਗਾਰੇ ਜਿਹੜੇ ਚਲਾਏ ਜਾਂਦੇ ਸੀ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਗਾਰੇ ਦੀ ਕੀ ਮਹੱਤਤਾ, ਉਹਦੇ ਬਾਰੇ ਇਹ ਜਾਣਕਾਰੀ। ਜਿਹੜਾ ਸਾਡਾ ਜੰਗ ਯੁੱਧ ਆ, ਇਹ ਪਿਛਲੇ ਜੰਗਾਂ ਯੁੱਧਾਂ ਨਾਲ ਰਲਦਾ ਮਿਲਦਾ, ਪਰ ਇਹ ਜਿਹੜਾ ਉਹਦੇ ਨਾਲ ਥੋੜਾ ਜਿਹਾ ਫਰਕ ਆ। ਇਹ ਸਾਡਾ ਸੰਘਰਸ਼ ਜਿਹੜਾ ਸ਼ਾਂਤਮਈ ਆ, ਕਿਉਂਕਿ ਸਾਡੀ ਹੋਂਦ ਦਾ ਸਾਨੂੰ ਖਤਰਾ ਵੀ ਸਾਡੀ ਆਉਣ ਵਾਲੀ ਜਿਹੜੀ ਆ ਪੀੜ੍ਹੀ ਉਹਨੂੰ ਵੀ ਖਤਮ ਕਰਨ ਜਾ ਰਹੇ ਆ, ਕਿਸਾਨੀ ਨੂੰ ਖਤਮ ਕਰਨ ਜਾ ਰਹੇ ਆ, ਸਾਡੀ ਜਵਾਨੀ ਨੂੰ ਖਤਮ ਕਰਨ ਜਾ ਰਹੇ ਆ। ਪਰ ਅਸੀਂ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਅਸੀਂ ਕਦੀ ਲਾਗੂ ਨਹੀਂ ਹੋਣ ਦਿਆਂਗੇ। ਜਿੰਨਾ ਚਿਰ ਸਾਡੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਵਾਂਗੇ। ਅਸੀਂ ਆਦਮੀ ਰਹਿ ਕੇ ਤੇ ਜਾਨਾਂ ਕੁਰਬਾਨ ਕਰਨ ਤੋਂ ਵੀ ਤਿਆਰ ਆ। ਅਸੀਂ ਘਰਦਿਆਂ ਨੂੰ ਵੀ ਦੱਸ ਕੇ ਆਏ ਆ ਵੀ ਅਸੀਂ ਸੰਘਰਸ਼ ਜਿੱਤ ਕੇ ਮੁੜਾਂਗੇ, ਨਹੀਂ ਤਾਂ ਸਾਡੀ ਝਾਕ ਨਾ ਰੱਖਿਓ, ਕਿਉਂਕਿ ਆਉਣ ਵਾਲਾ ਜਿਹੜਾ ਵਾ ਸਾਡਾ ਕੌਮੀ ਤੇ ਸਾਡੀ ਹੋਂਦ ਦਾ ਖਤਰਾ, ਸਾਡੇ ਬੱਚਿਆਂ ਦੀ ਜਿਹੜੀ ਜ਼ਮੀਨ ਆ ਇਹ ਕਿਸਾਨ ਦੀ ਇੱਕ ਮਾਂ ਹੁੰਦੀ ਆ। ਜਦੋਂ ਕੋਈ ਮਾਂ ਵੱਲੇ ਹੱਥ ਕਰੇ ਉਹਦਾ ਹੱਥ ਵੀ ਵੱਢ ਦਿਆਂਗੇ, ਜੇ ਉਂਗਲ ਵੱਢ ਦਿਆਂਗੇ, ਜੇ ਅੱਖ ਕਰੂਗਾ ਤੇ ਅੱਖ ਕੱਢ ਦਿਆਂਗੇ। ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਵਾਂਗੇ ਜਿੰਨਾ ਚਿਰ ਸਾਡੇ ਕਾਨੂੰਨ ਜਿਹੜੇ ਆ ਵਾਪਸ ਨਹੀਂ ਹੁੰਦੇ। ਖਾਲਸੇ ਵੱਲੋਂ ਜਿਹੜਾ ਦੂਜਿਆਂ ਦੇ ਹੱਕਾਂ ਦਿਵਾਉਣ ਵਾਸਤੇ ਜੰਗਾਂ ਯੁੱਧ ਲੜੇ ਗਏ, ਸਾਡਾ ਇਤਿਹਾਸ ਇਸ ਚੀਜ਼ ਦਾ ਗਵਾਹ। ਤੇ ਅੱਜ ਖੁਦ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ, ਕਿਸਾਨਾਂ ਨੂੰ, ਖਾਲਸਿਆਂ ਨੂੰ, ਸਿੰਘਾਂ ਨੂੰ ਦਿੱਲੀ ਦੇ ਦਰਬਾਰ ਅੱਗੇ ਆ ਕੇ ਆਪਣੀ ਅਰਜ਼ ਕਰਨੀ ਪੈ ਰਹੀ ਆ। ਸਾਡੇ ਹੱਕਾਂ ਦੇ ਖਾਤਰ, ਆਪਦੇ ਹੱਕ ਲੈਣ ਦੀ ਖਾਤਰ ਦਿੱਲੀ ਵੱਲ ਜਿਹੜਾ ਆਉਣਾ ਪੈ ਰਿਹਾ, ਇਹਦੇ ਬਾਰੇ ਕੀ ਕਹਿਣਾ? ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਅੱਗੇ ਵੀ ਦਿੱਲੀ ਦੀ ਜਿਹੜੀਆਂ ਸਰਕਾਰਾਂ ਜਿਹੜੀਆਂ ਵੀ ਤਖਤ ਤੇ ਬਹਿੰਦੀਆਂ ਰਹੀਆਂ, ਉਹ ਲੋਕਾਂ ਦੇ ਨਾਲ ਜ਼ੁਲਮ ਕਰਦੀਆਂ ਰਹੀਆਂ, ਉਹਨਾਂ ਦਾ ਟਾਕਰਾ ਸਾਡੇ ਸਿੰਘ ਪਿਛਲੇ ਵੀ ਕਰਦੇ ਰਹੇ ਆ। ਉਸੇ ਤਰ੍ਹਾਂ ਹੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਦੇ, ਜਿਸ ਤਰ੍ਹਾਂ ਸਾਡੇ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਸਿਖਾਇਆ ਵੀ ਸ਼ਾਂਤਮਈ ਰਹਿ ਕੇ ਵੀ ਅਸੀਂ ਇਹਨਾਂ ਦਾ ਮੂੰਹ ਜਿਹੜਾ ਉਹ ਮੋੜਾਂਗੇ। ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਮੈਂ ਕਹਿਣਾ ਜਿਹੜੇ ਦਿੱਲੀ ਤਖਤ ਜਿਹੜਾ ਖਾਲਸੇ ਨੇ ਲੈ ਕੇ ਦਿੱਤਾ ਹੈ ਇਹਨੂੰ, ਇਹ ਖਾਲਸਾ ਇੱਥੇ ਦਿੱਲੀ ਤਖਤ ਦੇ ਕਾਨੂੰਨਾਂ ਨੂੰ ਰੱਦ ਕਰਦਾ ਹੋਇਆ ਆਪਣੇ ਕਾਨੂੰਨ ਬਣਾਊਗਾ। ਅਸੀਂ ਮੰਡੀ ਬੋਰਡ ਨਹੀਂ ਟੁੱਟਣ ਦੇਵਾਂਗੇ, ਅਸੀਂ ਬਿਜਲੀ ਬੋਰਡ ਨਹੀਂ ਇਹਨਾਂ ਦੇ ਹੱਥਾਂ ਦੇਣ ਦੇਵਾਂਗੇ। ਅਸੀਂ ਆਪਣੇ ਹੱਕ ਲੈਣੇ ਜਾਣਦੇ ਹਾਂ, ਲੈ ਕੇ ਰਵਾਂਗੇ। ਇਹ ਦਿੱਲੀ ਤਖਤ ਸਾਡਾ ਦਿੱਤਾ ਆ, ਇਹ ਸਰਕਾਰਾਂ ਰਾਜ ਕਰ ਰਹੀਆਂ। ਜਦੋਂ ਸਾਡਾ ਦਿਲ ਕੀਤਾ ਫਿਰ ਅਸੀਂ ਦਿੱਲੀ ਤਖਤ ਤੋਂ ਇਹਨਾਂ ਨੂੰ ਲਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਲਾ ਕੇ ਰਵਾਂਗੇ। ਸਾਡੇ ਨਾਲ ਅੱਜ ਦੇਸ਼ ਦਾ ਕਿਸਾਨ ਖਲੋਤਾ ਆ, ਅਸੀਂ ਇਹਨਾਂ ਨੂੰ ਦਿੱਲੀ ਤਖਤ ਤੋਂ ਲਾ ਦਾਂਗੇ। ਕੀ ਨਾਮ ਹੈ ਜੀ ਤੁਹਾਡਾ? ਤੁਸੀਂ ਗੱਲ ਕਰੀ ਹੈ ਜੀ ਕੇਜਰੀਵਾਲ ਸਰਕਾਰ ਦੀ, ਬਾਕੀ ਤੁਸੀਂ ਸਾਰਿਆਂ ਨੇ ਤੁਹਾਨੂੰ ਇੰਟਰਵਿਊ ਦੇ ਦਿੱਤੀ। ਕੇਜਰੀਵਾਲ ਇੱਕ ਐਸਾ ਬੰਦਾ ਹੈਗਾ ਜੋ ਕਿ ਸਿੱਖਾਂ ਦਾ ਤੇ ਪੰਜਾਬ ਦਾ ਕੱਟੜ ਬੈਰੀ ਹੈ। ਇਹਦੇ ਮੈਂ ਤੁਹਾਨੂੰ ਸਬੂਤ ਦੇ ਰਿਹਾ। ਰੋਪੜ ਦੀ ਧਰਤੀ ਤੇ ਨੇ ਬੋਲਿਆ ਜਦੋਂ SYL ਦਾ ਮੁੱਦਾ ਸੀਗਾ, ਕਹਿੰਦੇ ਕਿਉਂ ਵੀ ਪਾਣੀ ਬਾਰੇ ਤੇਰਾ ਕੀ ਹੱਕ ਹੈ? ਕਹਿੰਦਾ ਪਾਣੀ ਪੰਜਾਬ ਕੋ ਮਿਲਣਾ ਚਾਹੀਏ। ਜਦੋਂ ਅਜੇ ਉਹ 20 ਕਿਲੋਮੀਟਰ ਅੱਗੇ ਲੰਘਿਆ, ਹਰਿਆਣੇ ਦੇ ਖੇਤੀਬਾੜੀ ਮੰਤਰੀ OP ਧਨਖੜ ਨੇ ਇਹਨੂੰ ਘੇਰ ਲਿਆ, ਕਹਿੰਦਾ ਇੱਧਰ ਆਓ ਕੇਜਰੀਵਾਲ। ਕਹਿੰਦਾ ਹਾਂ, ਕਹਿੰਦਾ ਜਿਹੜੀ ਨਹਿਰ ਜਾਂਦੀ ਹੈ ਇਹ ਨਹਿਰ ਤੇਰੇ ਪਿਓ ਦੀ ਨਹੀਂ, ਸਾਡੇ ਖੇਤਾਂ ਵਿੱਚ ਦੀ ਜਾਂਦੀ ਹੈ, ਅਸੀਂ ਪੱਟੀ ਵੀ ਹੈ।
ਅਸੀਂ ਦਿੱਲੀ ਦਾ ਪਾਣੀ ਬੰਦ ਕਰਾਂਗੇ, ਤੂੰ ਪੰਜਾਬ 'ਚ ਕੀ ਬੋਲ ਕੇ ਆਇਆ? ਇਹ ਕਹਿੰਦਾ ਠੀਕ ਹੈ, आपको भी आपका हक मिलना चाहिए। ਉੱਥੇ ਹੀ ਵਿਗੜ ਗਿਆ 20 ਕਿਲੋਮੀਟਰ 'ਚ ਗਾਹਾਂ ਗਿਆ ਦਿੱਲੀ ਆ ਕੇ ਇਹਨੂੰ ਲੋਕ ਪੁੱਛਦੇ ਨੇ ਉਹ ਤੂੰ ਉਹਨਾਂ ਨੂੰ ਪਾਣੀ ਦੇ ਆਇਆ, ਉਹਨਾਂ ਦੀ ਗੱਲ ਕਰ ਰਿਹਾ, ਹਰਿਆਣੇ ਦੀ ਕਰ ਰਿਹਾ। ਆ ਨਹੀਂ ਹਮ 2% ਪਾਣੀ ਲੈ ਕੇ ਰਹੇਗੇ। ਜਦੋਂ ਦੁਬਾਰਾ ਗਿਆ ਮਜੀਠੇ ਇਹ ਪੱਤਰਕਾਰਾਂ ਨੇ ਤੁਹਾਡੇ ਵਰਗੇ ਭਾਈਆਂ ਨੇ ਘੇਰਿਆ ਇਹਨੂੰ, ਕਹਿੰਦੇ ਪਾਣੀ ਬਾਰੇ ਕੀ ਮਸਲਾ, ਭੱਜ ਕੇ ਨਾਲ ਤਾਂ ਗੱਡੀ 'ਚ ਬਹਿ ਗਿਆ, ਨਾਲੇ ਕਹਿੰਦਾ ਪਾਣੀ ਜਿਸका हक है उसको मिलना चाहिए। पत्रकार कहने तैनू, कहना मेरा भी 2% हक है। दूसरी गल सरदार जरनैल सिंह इको एक MLA जित्या सी पंजाब इथों का सिख, इनू पता सी इन्हें मंत्री मंडल च लेना है क्योंकि दिल्ली च सिखां की आबादी बहुत है। इसने उस वजह करके उस बंदे की नाल दा MLA इथों खत्म करवाई, वो तो इस्तीफा दवाया साडे सिख भाई तो, उन्होंने बादल के बराबर जाके खड़ा करता, उथों उन्होंने बुरी तरह ने जान के हराया क्योंकि भी सिख नूं मंत्री ना बनाया जाए। इनू जे तुसीं कहते हो भी केजरीवाल, सानू केजरीवाल ते साडे भैन भाई खड़े ने, सानू इहदी कोई रोटियां दी आस नहीं। सोनू साडे सिंह दस गए ने, असीं 6-6 महीने का राशन साडियां ट्रालियां दे विच तुसीं देख के आए हो। असीं 6 महीने मर बिसक जाइए वापस नहीं जावांगे, पर जिहड़ा तुसीं सानू लोग कहंदे ने केजरीवाल असीं इत्थे ਤੁਹਾਡਾ सारा प्रबंध करांगे, सानू आ प्रबंध देख ले जी तुसीं साडे। सानू 3 दिन हो गए, ਉਹ ਖੱਟਰ ਕਹਿੰਦਾ ਸੀ ਸਾਨੂੰ, ਕਹਿੰਦਾ ਮੈਂ ਹਰਿਆਣੇ 'ਚ ਨਹੀਂ ਵੜਨ ਦਿੰਦਾ। ਉਹਨੇ ਸਾਰੀਆਂ ਸੜਕਾਂ ਪੁੱਟਤੀਆਂ ਸੀਗੀਆਂ, ਉਹਨੇ ਐਡਾ ਵੱਡੇ ਪੱਥਰ ਲਾਏ ਸੀ। ਉਦੋਂ ਬਾਅਦ ਮਿੱਟੀ ਦੇ ਭਰ ਕੇ ਟਰਾਲੇ ਟਰੱਕ ਖੜਾਏ ਸੀ, ਉਹ ਪਏ ਨੇ ਉਲਟਾਏ ਘੱਗਰ 'ਚ ਜਾ ਕੇ ਦੇਖ ਦਿੰਦੇ, ਤੁਹਾਨੂੰ ਸਬੂਤ ਦਿਖਾ ਦਿੰਦੇ ਆ ਸਾਰਾ ਕੁਝ। ਜਦੋਂ ਅਸੀਂ ਮੱਥ ਕੇ ਆ ਸਿਰ, ਅਸੀਂ ਐਂ ਮੱਥ ਲਿਆ ਵੀ ਅਸੀਂ ਮਰ ਗਏ, ਸਾਡੇ ਜਵਾਕ ਖਤਮ ਹੋ ਰਹੇ ਨੇ, ਅਸੀਂ ਮਰ ਰਹੇ ਹਾਂ। ऐसा मरन वास्ते दिल्ली में आया, मैं तुहानू फोन पर गल कराना, मेरे बेटे नूं कह के आया, मैं कहा बेटे आस न रखी वापस आउण दी, मैं फौजी बंदा, 15 साल फौज की नौकरी करी है, आके 15-20 साल पिंड च पंचायत मैंबर रहा, सेवादार रहागा, पढ़िया लिखा बंदा, पर कह के आया मेरे पुत्र नूं वापस फेर आवांगे जे तां मोदी मन गया ठीक है, नहीं मोदी दी धौण ते गोडा रख के सानू मार देवे, गोलियां चला देवे। और देखिया तुसीं खट्टर दा हाल रोज टीवियां ते आया सारा पार करके 7 बार्डर उन्हें सील करे सीगे, 7 बार्डर भन के दिल्ली पहुंचा। आ की है बार्डर संधू बार्डर की थोड़े जे दी गल करदे ने, जिथे असीं खड़े आंगे वो ये तां साडा 1 मिनट का काम है, असीं साडे वड्डे आगूआं दी गल उड़ीकदे हुंदे आ। असीं नहीं कानून तो बाहर जांदे, असीं जो संघर्ष कीता 59वां दिन हो गया, अज लगातार असीं संघर्ष जो कर रहे शांतमई ढंग नाल कर रहे। अज तक UN तक रिपोर्टां जांदियां ने, साडे पंजाब दे एक भी किसान ने कदे हुल्लड़बाजी नहीं की, ना असीं हुल्लड़बाजी करांगे क्योंकि साडे गुरु साहब मगर चलांगे। पहला जंगा युद्धां दा टाइम सी, हुण कानून मुताबिक शांतमई ढंग असीं तुहाडे सामने वादा करदे हां क्योंकि लोकां दा सानूं सहयोग है, पंजाब दा सहयोग है, जिन्हां ने इन्ना राशन पानी दे के भेजिया। असीं दिल्ली फतेह करके मुड़ांगे अते अपने जिहड़े 3 काले कानून ने, कुछ बंदा नहीं काले कानून बारे पता, तुहानूं तां सारा पता है, 3 काले कानून वापस करा के जदा मुड़ांगे। नहीं फिर जेड़ा ग्राउंड है कहते हैं वो ग्राउंड दे विच भाई फिर सानू ज्यादा गोलियां मार देण, नहीं फिर इथों शहीदी प्राप्त करके जावांगे। वाहिगुरू जी का खालसा। ਇੱਥੇ ਇਹ ਵੀ ਗੱਲ ਜਿਹੜੀ ਕਹਿਣਾ ਚਾਹੁੰਦੇ ਆ है जी, ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਦਿੱਲੀ ਦੇ ਮੀਡੀਆ ਨੇ ਤੁਹਾਡੇ ਤੱਕ ਪਹੁੰਚ ਕੀਤੀ ਆ, ਜੋ ਸੈਂਟਰ ਦਾ ਮੀਡੀਆ ਹਾਂਜੀ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਟੈਲੀਕਾਸਟ ਹੁੰਦਾ, ਵੱਡੇ ਚੈਨਲ ਨੇ, ਵੱਡੇ ਘਰਾਣਿਆਂ ਦੇ ਚੈਨਲ ਨੇ, ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਥੋੜਾ ਜਿਹਾ ਮੀਡੀਆ ਬਾਰੇ ਵੀ ਦੱਸੋ। मीडिया दी असीं इंडिया TV ਦਾ ਬਹੁਤ ਧੰਨਵਾਦ ਕਰਦੇ ਹਾਂ क्योंकि ਪਹਿਲਾਂ ਬਹੁਤ ਮੀਡੀਆ ਨੇ ਇਹ ਗੱਲਾਂ ਤੁਸੀਂ ਤਾਂ ਰੱਖਿਆ, इंडिया TV ने, पंजाब TV ने रखा, बाकी सेंटर का ਜਿਹੜਾ ਮੀਡੀਆ ਸੀ ਉਹ ਕੁਝ ਗੱਲਾਂ ਕਿਸਾਨਾਂ ਦੀਆਂ ਛਪਾਉਂਦਾ ਰਿਹਾ, ਮੋਦੀ ਨੇ ਕਰਦਾ ਰਿਹਾ। ਅਸੀਂ ਤੁਹਾਡਾ ਇੰਡੀਆ TV ਦਾ ਆਪਣੇ ਵੱਲੋਂ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਤੇ ਪੰਜਾਬ ਦੇ ਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ क्योंकि ਤੁਸੀਂ ਸਾਡੀ ਹਰ ਖਬਰ ਨੂੰ ਪੂਰੇ ਵਰਲਡ ਤੱਕ, UN ਤੱਕ, ਆਸਟ੍ਰੇਲੀਆ ਤੱਕ, ਕੈਨੇਡਾ, ਅਮਰੀਕਾ ਸਾਰੇ ਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਸਾਡੀਆਂ 5-5 ਮਿੰਟਾਂ ਬਾਅਦ ਖਬਰਾਂ ਤੁਸੀਂ ਜਿਹੜਾ ਪਹੁੰਚਾਉਂਦੇ ਹੋ। ਮੈਂ ਦਿੱਲੀ ਮੀਡੀਆ ਦਾ ਬਹੁਤ ਧੰਨਵਾਦ ਕਰਦਾ। ਦੂਜੀ ਬੇਨਤੀ ਕਰਦਾ ਵੀ ਤੁਸੀਂ ਜਗੋ ਨਾ ਡਟ ਕੇ ਤੁਸੀਂ ਆਪਣਾ ਕੰਮ ਕਰਦੇ ਰਹੋ, ਫਿਰ ਅਸੀਂ ਤੁਹਾਡੇ ਨਾਲ ਆ, ਅਸੀਂ ਆਪਣਾ ਕਰਕੇ ਦਿਖਾਵਾਂਗੇ। ਸੋ ਇੱਥੇ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਨੌਜਵਾਨ ਜਿਹੜਾ ਡਟਿਆ ਹੋਇਆ, ਜਿਹੜਾ ਪੂਰੇ ਤਰੀਕੇ ਨਾਲ ਇਸ ਸਮੇਂ ਜੋਸ਼ ਦੇ ਵਿੱਚ ਆ, ਜਿਸ ਤਰੀਕੇ ਨਾਲ ਇਹਨਾਂ ਬਜ਼ੁਰਗਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ, ਇਹਨਾਂ ਬਜ਼ੁਰਗਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਕਿਸੇ ਵੀ ਹਾਲ ਦੇ ਵਿੱਚ ਜਿਹੜਾ ਇਹ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਊਗਾ।
ਇਸ ਸੰਘਰਸ਼ ਨੂੰ ਸਿਰੇ ਤੱਕ ਸਿਖਰ ਤੱਕ ਲੈ ਕੇ ਜਾਇਆ ਜਾਊਗਾ। ਅਸੀਂ ਤੁਹਾਨੂੰ ਇਹ ਐਕਸਕਲੂਸਿਵ ਤਸਵੀਰਾਂ ਦਿੱਲੀ ਬਾਰਡਰ ਤੋਂ ਦਿਖਾ ਰਹੇ ਹਾਂ, ਜਿੱਥੇ ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਨੌਜਵਾਨ ਇੱਥੇ ਇਕੱਤਰ ਹੋਇਆ, ਬਾਰਡਰ ਦੇ ਉੱਪਰ ਖੜਾ। ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ, ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ, ਲਗਾਤਾਰ ਤੁਹਾਨੂੰ ਦਿਖਾਉਂਦੇ ਰਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਦਿੱਲੀ ਦੇ ਵਿੱਚ ਬਣੇ ਨੇ, ਕਿਸ ਤਰ੍ਹਾਂ ਦੇ ਹਾਲਾਤ ਇਹਨਾਂ ਕਿਸਾਨਾਂ ਦੇ ਨੇ, ਕਿਸ ਤਰੀਕੇ ਨਾਲ ਇਹਨਾਂ ਵੱਲੋਂ ਜਿਹੜਾ ਇੱਥੇ ਰਿਹਾ ਜਾ ਰਿਹਾ ਹੈ। ਸਾਰੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਵਾਂਗੇ। ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਜੀ ਪੰਜਾਬ ਹਰਿਆਣਾ ਹਿਮਾਚਲ ਨੇ ਵੀ ਸਾਡੀ ਫੁੱਲ ਮਦਦ ਕੀਤੀ ਹੈ। ਪੰਜਾਬ ਹਰਿਆਣਾ ਹਿਮਾਚਲ ਨੇ ਵੀ ਸਾਡੀ ਫੁੱਲ ਮਦਦ ਕੀਤੀ ਹੈ ਕਿਸਾਨੀ ਦੇ ਮੁੱਦੇ ਦੇ ਉੱਤੇ। ਠੀਕ ਹੈ। ਇੰਡੋਸ ਟੀਵੀ ਆਸਟ੍ਰੇਲੀਆ, ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ। ਇੰਡੋਸ ਟੀਵੀ ਆਸਟ੍ਰੇਲੀਆ ਲਾਈਵ ਦਿਖਾ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਭਾਜੀ। ਕੋਈ ਨਹੀਂ ਆਇਆ ਇੱਥੇ, ਤੁਸੀਂ ਆਏ, ਤੁਹਾਡਾ ਧੰਨਵਾਦ ਬਹੁਤ ਬਹੁਤ। ਜਿਹੜਾ ਇਹਨਾਂ ਨੇ ਅੱਗ ਦਾ ਮਸਲਾ ਉਠਾਇਆ, ਜਿਹੜਾ 1 ਕਰੋੜ ਰੁਪਈਆ ਜੁਰਮਾਨਾ ਤੇ 5 ਸਾਲ ਦੀ ਕੈਦ, ਹੁਣ ਕਰੇ ਕੈਦ ਵੀ ਕਰਾ ਲਏ ਤੇ 5 ਕਰੋੜ ਰੁਪਈਆ ਦੀ ਜਾਇਦਾਦ ਕਿਸੇ ਜ਼ਿਮੀਂਦਾਰ ਕੋਲ ਜਾਵੇ ਨੂੰ ਕੀ। ਹਾਂਜੀ, ਮੈਨੂੰ ਬੁਲਾਈਏ। ਹਾਂਜੀ, ਇੰਡੀਆ ਟੀਵੀ ਚੈਨਲ ਦਾ ਅਸੀਂ ਇੰਡੋਸ ਟੀਵੀ ਜਿਹੜੇ ਇਹ ਸਾਡੀ ਕਵਰੇਜ ਕਰ ਰਹੇ ਨੇ ਕਿਸਾਨੀ ਦੇ ਮੁੱਦੇ ਦੇ ਉੱਤੇ, ਇਹ ਨਿਰਪੱਖ ਹੋ ਕੇ ਕਵਰੇਜ ਕਰ ਰਹੇ ਨੇ ਦਿੱਲੀ ਦੀ। ਅਸੀਂ ਧੰਨਵਾਦੀ ਹਾਂ ਪੰਜਾਬ ਵਾਸੀ, ਸਾਰੇ ਹਿੰਦੁਸਤਾਨ ਦੇ ਕਿਸਾਨ, ਕਿਉਂਕਿ ਸਾਡੀ ਵਰਲਡ ਦੇ ਵਿੱਚ ਆਵਾਜ਼ ਜਾ ਰਹੀ ਹੈ। ਅਸੀਂ ਐਵੇਂ ਡਟੇ ਰਹਾਂਗੇ, ਕੋਈ ਦੁਨੀਆ ਦੀ ਤਾਕਤ ਨਹੀਂ। ਬੜੇ ਬੜੇ ਤਖਤ ਸਾਡੇ ਗੁਰੂ ਪੀਰਾਂ ਦੀ 10ਵੇਂ ਪਾਤਸ਼ਾਹ ਦੀ ਸਾਡੇ ਸਿਰ ਤੇ ਹੱਥ ਹੈ। ਇਹ ਫੌਜਾਂ ਵਾਪਸ ਨਹੀਂ ਜਾਣਗੀਆਂ ਜਦੋਂ ਤੱਕ ਦਿੱਲੀ ਸਰ ਨਹੀਂ ਹੋ ਜਾਂਦੀ। ਮੋਦੀ ਕਿਆ, ਮੋਦੀ ਵਰਗੇ ਦਾ ਚਾਹੇ ਬੁਸ਼ ਵਰਗੇ ਆ ਜਾਣ, ਜੋ ਮਰਜ਼ੀ ਆ ਜਾਏ, ਇੱਥੇ ਕੋਈ ਪਰਵਾਹ ਨਹੀਂ ਹਿੰਦੁਸਤਾਨ ਦੇ ਕਿਸਾਨਾਂ ਨੂੰ। ਇਹ ਆਪਣੇ ਹੱਕ ਲੈ ਕੇ ਜਾਣਗੇ। ਇੰਡੋਸ ਇਹ ਸਾਡੀ ਵੀਡੀਓ ਜਾਣੀ ਚਾਹੀਦੀ ਆ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਨ ਲੱਗਾ ਆ ਪਹਿਲੋਂ ਵੀ ਸਾਡਾ ਗੁਰੂ ਤੇਗ ਬਹਾਦਰ ਤੁਹਾਡੇ ਧਰਮ ਬਚਾਉਣ ਵਾਸਤੇ ਬਲੀਦਾਨ ਦਿੱਤਾ ਆ। ਸਾਡਾ ਮਿਸਾਲ ਖੜੀ ਹੋ ਗਈ ਆ। 2 ਮਹੀਨੇ ਦਾ ਸਾਡਾ ਜਿਹੜਾ ਪ੍ਰੋਗਰਾਮ ਚੱਲਣ ਡਿਆ ਵਾ ਪੰਜਾਬ ਦੇ ਵਿੱਚ, ਇੱਕ ਗੌਰਮੈਂਟ ਦਾ ਕੋਈ ਨੁਕਸਾਨ ਨਹੀਂ ਹਾਂ ਕੀਤਾ। ਜੇ ਦਿੱਲੀ ਦੇ ਵਿੱਚ ਆਏ ਆ, ਇੱਥੇ ਅਸੀਂ ਆਪਣੀਆਂ ਧੀਆਂ ਭੈਣਾਂ ਸਾਡੀਆਂ ਇੱਥੋਂ ਲੰਘਣ ਡੀਆਂ ਨੇ, ਅਸੀਂ ਉਹਨਾਂ ਦੀ ਇੱਜ਼ਤ ਜਿਹੜੀ ਆ ਬਰਕਰਾਰ ਰੱਖਣ ਡਏ ਆ। ਮੋਦੀ ਤੂੰ ਪੰਗਾ ਲੈ ਲਿਆ ਵਾ, ਪਹਿਲਾਂ ਨੋਟਬੰਦੀ ਕੀਤੀ, ਫਿਰ ਤੂੰ 370 ਤੋੜੀ, ਤੂੰ ਪੁੱਠੇ ਕੰਮ ਕੀਤੇ ਨੇ, ਪਰ ਤੂੰ ਹੁਣ ਸੱਪ ਦੀ ਰੋਡ ਦੇ ਵਿੱਚ ਹੱਥ ਪਾ ਲਿਆ ਵਾ। ਹੁਣ ਤੇਰੀ ਜਾਨ ਹਾਂ ਨਹੀਂ ਛੱਡਣੀ। ਅਸੀਂ ਸ਼ਹੀਦੀਆਂ ਪਾਉਣ ਵਾਸਤੇ ਆਏ ਆ, ਤਾਂ ਬੈਰੀਅਰ ਲਾਏ ਤੋੜੇ ਕਿ ਨਹੀਂ ਸਿੰਘਾਂ ਨੇ, ਗਾਂ ਵੀ ਅਸੀਂ ਤੋੜ ਕੇ ਤੈਨੂੰ ਵਿਖਾਲਾਂਗੇ। ਪਰ ਜੇ ਤੂੰ ਬੰਦੇ ਦਾ ਪੁੱਤ ਬਣ ਜਾਏਗਾ ਠੀਕ ਆ, ਜੇ ਨਾ ਬਣੇਗਾ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ। ਤੇਰੀ ਮਜ਼ਦੂਰੀ ਨਹੀਂ ਉਹ ਕਰਨੀ। ਤੂੰ ਸਾਡੇ ਨਾਲ ਬਿਹਾਰ ਵਾਲਾ ਡਿਆ ਵਸੀਲਾ ਕਰਨਾ। ਬਿਹਾਰੀ ਇੱਥੇ ਆਣ ਕੇ ਦਿਹਾੜੀਆਂ ਕਰਦੇ ਆ, ਤੇਰੇ ਦਿਲ 'ਚ ਇਹ ਦਿਹਾੜੀਆਂ ਕਰਨਾ। ਆਹ ਦਿਹਾੜੀ ਨਹੀਂ ਕਰਨੀ। ਤੂੰ ਚਾਹ ਵੇਚੇਗਾ ਤਾਂ ਅਸੀਂ ਸਰਦਾਰ ਦੇ ਸਰਦਾਰ ਰਹਿਣਾ ਹੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਇਹ ਸਨ, ਬਸ ਮੈਂ ਬੰਦ ਕਰਤਾ ਚਲੋ ਠੀਕ ਹੈ ਜੀ, ਦੁਬਾਰੇ ਫੇਰ ਆਵਾਂਗੇ। ਅੱਗੇ ਵੀ ਨਾਲ ਆਪਣੇ ਨਾ ਇੱਥੇ ਨਾਲ ਹੀ ਆ ਭਰਾ ਫਤਿਹਗੜ੍ਹ ਸਾਹਿਬ ਤੋਂ 20-25 ਟਰਾਲੀਆਂ ਨੇ। ਅਸੀਂ ਆਜੋ ਬੜਾ ਅਸੀਂ ਨਾ ਬੰਦ ਕਰਤਾ, ਹੁਣ ਕਿਹੜਾ ਬੰਦ ਕਰਤਾ ਪਤਾ ਕੀ ਹੈ ਵੀਰੇ, ਇੱਕ ਵਾਰੀ ਇਹ ਬੰਦ ਕਰਨਾ, ਕੋਈ ਨਹੀਂ ਦੁਬਾਰਾ ਫੇਰ ਹੋ ਜਾਊਗਾ, ਫੇਰ ਸ਼ੁਰੂ ਕਰਾਂਗੇ। ਕੋਈ ਚੱਕਰ ਨਹੀਂ। ਚਾਹ ਪਾਣੀ ਪੀ ਲਈ, ਮੈਂ ਚਾਹ ਵੀ ਅਸੀਂ ਪਾਉਂਦੇ ਤੁਹਾਨੂੰ ਦੱਸੋ। ਇੱਧਰੋਂ ਆਇਓ। ਚਾਹ ਪਾਣੀ ਲੰਗਰ ਸਭ ਮਿਲੂਗਾ ਤੁਹਾਨੂੰ। ਕੋਈ ਨਹੀਂ, ਮੈਂ ਚਾਹ ਪੀ ਲਈਏ ਯਾਰ। ਸ਼ੇਅਰ ਕਰਦਾ ਤੇਰਾ ਹੋਰ ਕਰਤਾ ਬੰਦ, ਕਰਤਾ ਬੰਦ ਕਰ ਦੇ ਯਾਰ।